ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਪੰਜਾਬ ਭਰ ਦੀਆਂ ਗੱਲਾਂ ਤੋਂ ਜਿਹੜਾ ਜੀ ਆਪਾਂ ਜਾਣੂ ਹੁੰਨੇ ਆ। ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਸਭ ਤੋਂ ਪਹਿਲਾਂ ਬਲਤੇਜ ਪੰਨੂ ਜੀ ਦਾ ਸਵਾਗਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਅੱਜ ਦੇ ਆਪਣੇ ਸਪਾਂਸਰ ਦਾ। ਖਬਰ ਤੇ ਨਜ਼ਰ ਦੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਤੋਂ ਕਾਲ ਕਰ ਸਕਦੇ ਹੋ ਜੀ 408-272-2500 ਤੇ। ਇਸ ਦੇ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ ਅਤੇ ਹਰਬੰਸ ਸਿੰਘ ਉਪਲ ਯੂਬਾ ਸਿਟੀ ਤੋਂ। ਇਹਨਾਂ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਜਾਂ ਫਿਰ ਹੋਰ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ 408-722-7698 ਤੇ। ਅਤੇ ਹੁਣ ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਬਲਤੇਜ ਪੰਨੂ ਜੀ ਦੇ ਨਾਲ। ਤੇ ਪੰਨੂ ਜੀ, ਸਭ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਹੈ ਕਿ ਜਸਬੀਰ ਡਿੰਪਾ ਨੇ ਪਰਚਾ ਜਿਹੜਾ ਜੀ ਦਰਜ ਕਰਾਇਆ। ਬਿਲਕੁਲ ਜੀ। ਐਕਚੁਅਲੀ ਇਹ ਜਿਹੜੀ ਗੁਰਦਾਸਪੁਰ ਦੀ ਚੋਣ ਹੋ ਰਹੀ ਹੈ ਜੀ, ਜਿਹੜੀਆਂ ਨਿਵਾਣਾ ਉਹ ਛੋ ਰਹੀ ਆ ਇਹਨਾਂ ਦਿਨਾਂ ਦੇ ਵਿੱਚ। ਪਹਿਲਾਂ ਕਦੀ ਸਿਆਸਤ ਦੇ ਵਿੱਚ ਹੁੰਦਾ ਤਾਂ ਬਹੁਤ ਕੁਝ ਰਿਹਾ, ਪਰ ਇਸ ਲੈਵਲ ਦੀਆਂ ਨਿਵਾਣਾ ਜਿਹੜੀਆਂ ਜੀ ਉਹ ਬਹੁਤ ਘੱਟ ਸਾਹਮਣੇ ਆਈਆਂ ਨੇ। ਇਹਦੇ ਵਿੱਚ ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਵੱਡਾ ਕਿੰਤੂ ਪਰੰਤੂ ਜਿਹੜਾ ਜੀ ਉਹ ਖੜਾ ਹੁੰਦਾ ਜਾ ਰਿਹਾ। ਪਹਿਲਾਂ ਸੁੱਚਾ ਸਿੰਘ ਲੰਗਾਹ ਹੋਰਾਂ ਦੀ ਜਿਹੜੀ ਵੀਡੀਓ ਉਹ ਆਈ, ਉਸ ਤੋਂ ਬਾਅਦ ਸਵਰਨ ਸਲਾਰੀਆ ਹੋਰਾਂ ਦੇ ਉੱਤੇ ਕੁੜੀ ਨੇ ਦੋਸ਼ ਲਾਏ, ਜਦੋਂ ਉਹਨਾਂ ਨੇ ਨਕਾਰੇ ਤੇ ਉਹਨਾਂ ਨੇ ਫੋਟੋਆਂ ਜਿਹੜੀਆਂ ਸੀ ਉਹ ਜਾਰੀ ਕਰਦੀਆਂ। ਹੁਣ ਇੱਕ ਜਿਹੜੀ ਵੀਡੀਓ ਕਲਿੱਪ ਤੇ ਕੁਝ ਫੋਟੋਆਂ ਜਿਹੜੀਆਂ ਕੱਲ ਦੀਆਂ ਵਾਇਰਲ ਹੋ ਰਹੀਆਂ ਨੇ, ਉਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਜਿਹੜੇ ਜੀ ਇਹ ਕਾਂਗਰਸੀ ਆਗੂ ਨੇ। ਹਾਲਾਂਕਿ ਸ਼ਾਮ ਹੁੰਦਿਆਂ ਜਿਹੜੇ ਕਾਂਗਰਸੀ ਨੇ ਉਹਨਾਂ ਨੇ ਇੱਕ ਪਰਚਾ ਜਿਹੜਾ ਸੀਗਾ ਜੀ ਉਹ ਬਟਾਲੇ ਦੇ ਵਿੱਚ ਦਰਜ ਕਰਵਾਇਆ ਕਿ ਗਲਤ ਵੀਡੀਓ ਜਿਹੜੀ ਆ ਉਹ ਅੱਗੇ ਤੋਂ ਅੱਗੇ ਜਿਹੜੀ ਆ ਉਹ ਫਾਰਵਰਡ ਕੀਤੀ ਜਾ ਰਹੀ ਆ। ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾ ਜੀ ਇਹ ਪਰਚਾ ਦਰਜ ਕਰਵਾਇਆ ਗਿਆ। ਜਸਬੀਰ ਡਿੰਪਾ ਹੋਰਾਂ ਨੇ ਇਹ ਵੀ ਕਿਹਾ ਜੀ ਕਿ ਜਿਹੜਾ ਇਹਦੇ ਵਿੱਚ ਦਿਖਾਇਆ ਜਾ ਰਿਹਾ ਵਿਅਕਤੀ ਉਹ ਨਹੀਂ, ਉਹ ਕੋਈ ਹੋਰ ਹੈ। ਇਹ ਕਿਹਾ ਗਿਆ ਜੀ ਕਿ ਇਹ ਜਿਹੜੇ ਵਿਅਕਤੀ ਨੇ ਇਹ ਬੰਦਾ ਲੁਧਿਆਣੇ ਦਾ ਹੈ ਤੇ ਜਿਹੜੀ ਔਰਤ ਹੈ ਉਹ ਜ਼ੀਰਕਪੁਰ ਦੀ ਹੈ। ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਕੋਈ ਰੌਲਾ ਰੱਪਾ ਪਿਆ ਸੀਗਾ, ਬਾਅਦ ਦੇ ਵਿੱਚ ਸਮਝੌਤਾ ਵੀ ਜਿਹੜਾ ਜੀ ਉਹ ਹੋਇਆ। ਇੱਕਦਮ ਇਹ ਕਿਵੇਂ ਉਹਨਾਂ ਨੇ ਲੱਭ ਲਿਆ, ਇਹ ਤਾਂ ਵੈਸੇ ਜਵਾਬ ਉਹੀ ਦੇ ਸਕਦੇ ਆ। 11 ਤਰੀਕ ਨੂੰ ਅਜੇ ਵੋਟਾਂ ਪੈਣੀਆਂ, ਉਦੋਂ ਤੱਕ ਪਤਾ ਨਹੀਂ ਗੁਰਦਾਸਪੁਰ ਦੀ ਚੋਣ ਜਿਹੜੀ ਹੈ ਨੇ ਉਹਨੇ ਨਵਾਂ ਕੀ ਕੁਝ ਸਾਹਮਣੇ ਲੈ ਆਉਣਾ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਜਿਹੜੀ ਪੰਨੂ ਜੀ ਆ ਰਹੀ ਹੈ ਕਿ ਅੱਧੀ ਅਧੂਰੀ ਹੈਗੀ ਹੈ ਜਿਹੜੀ ਨਾਰੰਗ ਕਮਿਸ਼ਨ ਦੀ ਰਿਪੋਰਟ ਜਿਹੜੀ ਆਈ ਹੈ। ਐਕਚੁਅਲੀ ਜਿਹੜੀਆਂ ਰੇਤਾਂ ਦੀਆਂ ਖੱਡਾਂ ਸੀਗੀਆਂ, ਇਹਨੂੰ ਲੈ ਕੇ ਜਦੋਂ ਰੌਲਾ ਰੱਪਾ ਜਿਹੜਾ ਜੀ ਉਹ ਪੈ ਗਿਆ ਵੱਡੇ ਪੱਧਰ ਦੇ ਉੱਤੇ, ਜਦੋਂ ਇਹਦੀਆਂ ਜਿਹੜੀਆਂ ਜੀ ਸਾਰਾ ਕੁਝ ਸਾਹਮਣੇ ਆਇਆ, ਤਾਂ ਉਸ ਤੋਂ ਬਾਅਦ ਇੱਕ ਕਮਿਸ਼ਨ ਜਿਹੜਾ ਨਾਰੰਗ ਕਮਿਸ਼ਨ ਇਹ ਸੈਟਅਪ ਕੀਤਾ ਗਿਆ ਸੀਗਾ ਸਰਕਾਰ ਦੀ ਤਰਫ। ਇਹ ਕਿਹਾ ਗਿਆ ਸੀਗਾ ਕਿ ਇਹ ਜਾਂਚ ਜਿਹੜਾ ਜੀ ਨਾਰੰਗ ਕਮਿਸ਼ਨ ਕਰੂਗਾ। ਇਹਨੇ ਜਸਟਿਸ ਨਾਰੰਗ ਕਮਿਸ਼ਨ ਨੇ ਜਿਹੜੀ ਸਰਕਾਰ ਨੂੰ ਸੌਂਪੀ ਰਿਪੋਰਟ ਹੈ, ਇਹਦੇ ਵਿੱਚ ਭਾਵੇਂ ਹਵਾਲਾ ਤਾਂ ਜਿਹੜਾ ਜੀ ਬਹੁਤ ਵੱਡਾ ਵਿਲੀਅਮ ਸ਼ੇਕਸਪੀਅਰ ਦਾ ਦਿੱਤਾ ਗਿਆ ਕਿ ਸੱਚ ਆਖਿਰਕਾਰ ਉਗੜ ਕੇ ਜਿਹੜਾ ਸਾਹਮਣੇ ਆ ਜਾਂਦਾ, ਪਰ ਉਹਦੇ ਵਿੱਚ ਬਹੁਤੇ ਸੱਚ ਜਿਹੜੇ ਨੇ ਉਹ ਤੱਥਾਂ ਤੋਂ ਅਧੂਰੇ ਜਿਹੜੇ ਉਹ ਜਾਪ ਰਹੇ ਆ ਜੀ। ਇਹਦੇ ਵਿੱਚ ਸਿੰਚਾਈ ਮੰਤਰੀ ਜਿਹੜੇ ਨੇ ਜੀ ਉਹਨਾਂ ਦੀ ਭੂਮਿਕਾ ਦੀ ਜਾਂਚ ਕਰ ਰਹੇ ਜਸਟਿਸ ਨਾਰੰਗ ਹੋਰਾਂ ਦੇ ਕਮਿਸ਼ਨ ਨੇ ਜਾਂਚ ਦੇ ਦੌਰਾਨ ਅਹਿਮ ਜਿਹੜੇ ਤੱਥ ਸੀਗੇ ਉਹਨਾਂ ਨੂੰ ਬਿਲਕੁਲ ਮੂਲ ਰੂਪ 'ਚ ਨਜ਼ਰਅੰਦਾਜ਼ ਕਰਤਾ ਕਿ ਖੱਡਾਂ ਦੀ ਸਫਲ ਬੋਲੀ ਦੇਣ ਵਾਲਾ ਖਾਨਸਾਮਾ ਅਮਿਤ ਬਹਾਦਰ ਤੇ ਰਾਣਾ ਦੀ ਕੰਪਨੀ ਦੇ ਵਿੱਚ ਡਿਪਟੀ ਜਨਰਲ ਮੈਨੇਜਰ ਕੁਲਵਿੰਦਰ ਪਾਲ ਸਿੰਘ ਦੇ ਨਾਲ ਉਹਦਾ ਕੋਈ ਸੰਬੰਧ ਹੋ ਸਕਦਾ ਹੈ। ਕਮਿਸ਼ਨ ਨੇ 10 ਅਗਸਤ ਨੂੰ ਮੁੱਖ ਮੰਤਰੀ ਹੋਰਾਂ ਨੂੰ ਇਹ ਰਿਪੋਰਟ ਜਿਹੜੀ ਸੌਂਪੀ ਸੀਗੀ, ਔਰ ਇਹਦੇ ਵਿੱਚ ਕਿਤੇ ਵੀ ਇਹ ਦਰਜ ਨੀਗਾ ਕਿ ਜਿਹੜਾ ਬਹਾਦਰ ਤੇ ਕੁਲਵਿੰਦਰ ਮਹਿਜ਼ ਮੂਹਰੇ ਹੋ ਕੇ ਨਿਲਾਮੀ ਦੇ ਵਿੱਚ ਉਹਨਾਂ ਨੇ ਭਾਗ ਲਿਆ, ਔਰ ਉਹਨਾਂ ਦੇ ਖਾਤਿਆਂ 'ਚੋਂ ਇੱਕ ਦੁਆਨੀ ਵੀ ਸਰਕਾਰ ਨੂੰ ਜਿਹੜੀ ਉਹ ਨਹੀਂ ਦਿੱਤੀ ਗਈ। ਇਸ ਰਿਪੋਰਟ ਦੇ ਵਿੱਚ ਇਹ ਤਾਂ ਦਰਜ ਆ ਕਿ ਦੋਵਾਂ ਨੇ ਸਾਹਿਲ ਸਿੰਗਲਾ ਜਿਹੜਾ ਮੰਤਰੀ ਦਾ ਚਾਰਟਰਡ ਅਕਾਊਂਟੈਂਟ ਦਾ ਬੇਟਾ ਹੈ ਤੇ ਸੰਜੀਤ ਰੰਧਾਵਾ ਜਿਹੜੇ ਕਿ ਉਹਨਾਂ ਦੇ ਚੋਣ ਏਜੰਟ ਦਾ ਪੁੱਤਰ ਹੈ, ਉਹਦੇ ਲਈ ਅੱਗੇ ਹੋ ਕੇ ਖੱਡਾਂ ਦੀ ਬੋਲੀ ਜਿਹੜੀ ਉਹ ਦਿੱਤੀ। ਰਿਪੋਰਟ 'ਚ ਇਸ ਗੱਲ ਦਾ ਵੀ ਕੋਈ ਜ਼ਿਕਰ ਨਹੀਂ ਆ ਕਿ ਅਮਿਤ ਬਹਾਦਰ ਜਾਂ ਰਾਣਾ ਗੁਰਜੀਤ ਨੂੰ ਦੋਵਾਂ ਵਿਚਾਲੇ ਕੋਈ ਆਪਸੀ ਲੈਣ ਦੇਣ ਜਿਹੜਾ ਜੀ ਉਹ ਹੋਇਆ ਹੋਵੇ। ਜਿਹੜੇ ਇਹ ਕਿਹਾ ਗਿਆ ਕਿ ਰਾਣਾ ਗੁਰਜੀਤ ਹੋਰਾਂ ਦੇ ਵੱਲੋਂ ਜਿਹੜੀ ਆ ਜੀ ਫੋਨ ਕੀਤੇ ਜਾਣ ਦੀ ਗੱਲ ਜਿਹੜੀ ਆ ਉਹ ਜ਼ਰੂਰ ਸਾਹਮਣੇ ਆਈ, ਜਿਹੜਾ ਜੀ ਉਹ ਦੱਸੀ ਦੀ ਆ। ਉਧਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਕਿਹਾ ਕਿ ਰਿਪੋਰਟ ਦੇ ਵਿੱਚ ਗੜਬੜ ਜਿਹੜੀ ਆ ਜੀ ਉਹ ਕੀਤੀ ਗਈ ਆ, ਔਰ ਵੱਡੇ ਪੱਧਰ ਦੇ ਉੱਤੇ ਇਹ ਰਿਪੋਰਟ
ਗੜਬੜ ਹੋਈ ਹੈ, ਜਦੋਂ ਕਿ ਰਾਣਾ ਗੁਰਜੀਤ ਹੋਰਾਂ ਦਾ ਇਹ ਕਹਿਣਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਕਿਸੇ ਦੇ ਉੱਤੇ ਭਰੋਸਾ ਨਹੀਂ, ਉਹ ਸਿਰਫ ਆਪਣੀ ਹੀ ਗੱਲ ਕਰਦੇ। ਜੀ ਤੇ ਪੰਨੂ ਜੀ ਅਗਲੀ ਖਬਰ ਆ ਰਹੀ ਹੈ ਕਿ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਦੀ ਬਹਿਸ ਹੈ ਜਿਹੜੀ ਜੀ ਹਜੇ ਵੀ ਜਾਰੀ। ਐਕਚੁਅਲੀ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੀਗਾ ਟੋਲ ਪਲਾਜ਼ਿਆਂ ਨੂੰ ਲੈ ਕੇ ਬੜਾ ਕੁਝ ਜਿਹੜਾ ਦੀ ਉਹ ਚੱਲ ਰਿਹਾ। ਕਿਸੇ ਨੇ ਵੀਡੀਓ ਪਾਤੀ ਕਿ ਜਿਹੜੀ ਪਰਚੀ ਆ ਉਹ ਸਿੰਗਲ ਤੁਸੀਂ ਲਓ, ਉਹ ਤੁਸੀਂ 12 ਘੰਟੇ 'ਚ ਵਾਪਸ ਆ ਸਕਦੇ ਹੋ। ਇਹਨੂੰ ਲੈ ਕੇ ਅੱਜ ਕੱਲ ਕਿਉਂਕਿ ਤਕਰੀਬਨ ਹਰੇਕ ਸੜਕ ਦੇ ਉੱਤੇ ਹੀ ਟੋਲ ਪਲਾਜ਼ਾ ਜਿਹੜਾ ਦੀ ਆ ਗਿਆ, ਕਿਤੇ ਨਾ ਕਿਤੇ ਤੁਸੀਂ ਉੱਥੇ ਬਹਿਸ ਜਿਹੜੀ ਲੋਕਾਂ ਦੀ ਉਹ ਵੇਖ ਸਕਦੇ ਹੋ ਟੋਲ ਪਲਾਜ਼ਿਆਂ ਦੇ ਉੱਤੇ। ਸੰਗਰੂਰ ਪਟਿਆਲਾ ਰੋਡ ਦੇ ਉੱਤੇ ਕਾਲਾ ਝਾੜ ਟੋਲ ਪਲਾਜ਼ਾ ਬਣਿਆ ਜੀ। ਕੱਲ ਇੱਥੇ PRTC ਵਾਲਿਆਂ ਦੀ ਜਿਹੜੀ ਤੂੰ ਮੈਂ ਸੀ ਉਹ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਹੋ ਗਈ। ਜਿਹੜੀ PRTC ਦਾ ਡਰਾਈਵਰ ਆ ਉਹਦਾ ਇਹ ਕਹਿਣਾ ਸੀਗਾ ਕਿ ਜਿਹੜੀ ਉਹਨੇ ਪਰਚੀ ਲਈ ਸੀਗੀ ਉਹ 24 ਘੰਟੇ ਵਾਲੀ ਪਰਚੀ ਸੀ, ਅਜੇ ਉਹਦੇ ਵਿੱਚ ਤਕਰੀਬਨ 4 ਘੰਟੇ ਦੇ ਕਰੀਬ ਬਚਦੇ ਸੀਗੇ, ਪਰ ਟੋਲ ਪਲਾਜ਼ੇ ਵਾਲਿਆਂ ਨੇ ਪਰਚੀ ਲੈਣ ਤੋਂ ਨਾ ਕਰਤੀ। ਇਹ ਕਿਹਾ ਕਿ ਨਵੀਂ ਪਰਚੀ ਕਟਾਓ। ਫਿਰ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਇਹ ਇੱਕ ਗੇੜਾ ਤੁਸੀਂ ਇਹਦੇ ਉੱਤੇ ਲਾ ਚੁੱਕੇ ਹੋ, ਜਦੋਂ ਕਿ ਇਹ ਜਿਹੜੀ ਪਰਚੀ ਆ ਇਹ ਮਲਟੀਪਲ ਪਰਚੀ ਹੁੰਦੀ ਹੈ ਜਿਹੜੀ 24 ਘੰਟੇ ਤੁਸੀਂ ਕਟਾਉਂਦੇ ਹੋ ਕਿ ਜਿੰਨੀ ਵਾਰੀ ਤੁਸੀਂ ਮਰਜ਼ੀ ਆ ਜਾ ਸਕਦੇ ਹੋ। ਇਹਦੇ ਉੱਤੇ ਗੇੜਿਆਂ ਦੀ ਤੇ ਕੋਈ ਜਿਹੜੀ ਆ ਉਹ ਪਾਬੰਦੀ ਨਹੀਂ ਹੁੰਦੀ, ਪਰ ਟੋਲ ਪਲਾਜ਼ਿਆਂ ਵਾਲੇ ਜਿਹੜੇ ਆ ਜੀ ਉਹ ਆਪਣੀ ਗੁੰਡਾਗਰਦੀ ਦੇ ਉੱਤੇ ਅਕਸਰ ਉਤਰ ਆਉਂਦੇ ਆ ਤੇ ਇੱਥੇ ਵੀ ਇਹੀ ਕੁਝ ਹੋਇਆ ਤੇ ਬਾਅਦ ਦੇ ਵਿੱਚ ਜਿਹੜੀ ਕੁੱਟਮਾਰ ਰਾਡਾਂ ਤੱਕ ਜਿਹੜੀਆਂ ਨਿਕਲ ਆਈਆਂ। ਫਿਰ PRTC ਵਾਲਿਆਂ ਨੇ ਸੜਕ ਦੇ ਉੱਤੇ ਆਪਣੀਆਂ ਬੱਸਾਂ ਜਿਹੜੀਆਂ ਸੀ ਉਹ ਲਾ ਕੇ ਪੂਰੇ ਦੇ ਪੂਰੇ ਹਾਈਵੇ ਨੂੰ ਜਾਮ ਕਰ ਦਿੱਤਾ। ਘੰਟਿਆਂ ਬੱਧੀ ਲੋਕ ਜਿਹੜੇ ਸਨ ਇਸ ਜਾਮ ਦੇ ਵਿੱਚ ਫਸੇ ਰਹੇ ਤੇ PRTC ਦੇ ਅਧਿਕਾਰੀ ਜਿਹੜੇ ਸੀ ਜਦੋਂ ਉਹ ਪਹੁੰਚੇ ਤੇ ਫੇਰ ਜਾ ਕੇ ਇਹ ਜਾਮ ਜਿਹੜਾ ਸੀਗਾ ਜੀ ਉਹ ਖੁੱਲਿਆ। PRTC ਦੇ ਇਹਨਾਂ ਮੁਲਾਜ਼ਮਾਂ ਦੇ ਉੱਤੇ ਮਾਮਲਾ ਦਰਜ ਕਰਨ ਦੀ ਜਿਹੜੀ ਜੀ ਉਹ ਮੰਗ ਨੂੰ ਲੈ ਕੇ ਲਾਸਟ ਖਬਰਾਂ ਮਿਲਣ ਤੱਕ ਜਿਹੜੇ ਜੀ ਇਹਦੇ ਉੱਤੇ ਕਿਸੇ ਦੇ ਉੱਤੇ ਜੇ ਮਾਮਲਾ ਦਰਜ ਨਹੀਂ ਸੀ ਕੀਤਾ ਗਿਆ, ਕਿਸੇ ਦੇ ਬਾਈ ਨੇਮ ਦਰਜ ਨਹੀਂ ਸੀ ਕੀਤਾ ਗਿਆ, ਮਾਮਲਾ ਦਰਜ ਜ਼ਰੂਰ ਹੋ ਗਿਆ ਜੀ। ਤੇ ਪੰਨੂ ਜੀ ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਆ ਰਹੀ ਹੈ ਕਿ ਹਰਸਿਮਰਤ ਬਾਦਲ ਨੂੰ ਤੋਹਫੇ ਦੇ ਵਿੱਚ ਮਿਲੀ ਜ਼ਮੀਨ। ਤੇ ਵੱਡੇ ਲੋਕ ਨੇ ਜੀ ਅਕਸਰ ਜਿਹੜੀਆਂ ਚੀਜ਼ਾਂ ਨੇ ਉਹ ਤੋਹਫੇ ਦੇ ਵਿੱਚ ਹੀ ਬਹੁਤੀਆਂ ਜਿਹੜੀਆਂ ਜੀ ਉਹ ਮਿਲਦੀਆਂ ਨੇ। ਕਿਸੇ ਮਾੜੇ ਬੰਦੇ ਨੂੰ ਕੀ ਤੋਹਫਾ ਜਿਹੜਾ ਜੀ ਉਹ ਮਿਲਣਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਜੀ ਉਹ ਪਹਿਲਾਂ ਜ਼ਮੀਨ ਦੇ ਮਾਲਕ ਨਹੀਂ ਸਨ, ਉਹਨਾਂ ਦੀ ਜਿਹੜੀ ਅਚਲ ਪ੍ਰਾਪਰਟੀ ਹੈ ਨਹੀਂ ਸੀ। ਹੁਣ ਉਹਨਾਂ ਨੂੰ ਤਕਰੀਬਨ 5.5 ਕਰੋੜ ਰੁਪਏ ਦੀ ਜ਼ਮੀਨ ਜਿਹੜੀ ਆ ਉਹ ਤੋਹਫੇ ਦੇ ਵਿੱਚ ਮਿਲੀ ਆ ਤੇ ਹੁਣ ਉਹ ਅਚਲ ਜਾਇਦਾਦ ਦੇ ਮਾਲਕ ਵੀ ਜਿਹੜਾ ਜੀ ਉਹ ਬਣ ਗਏ ਨੇ। ਰਣੀਆਂ ਜਿਹੜਾ ਸਿਰਸੇ ਦੇ ਵਿੱਚ ਹਰਿਆਣੇ 'ਚ ਪੈਂਦਾ, ਉੱਥੇ 255 ਕਨਾਲਾਂ 12 ਮਰਲੇ ਕਰੀਬ 31 ਏਕੜ ਇਹ ਜ਼ਮੀਨ ਤੋਹਫੇ ਦੇ ਵਿੱਚ ਮਿਲੀ ਆ ਔਰ ਇਹ ਗਿਫਟ ਡੀਲ ਜਿਹੜੀ ਹੈ ਜੀ ਅਕਤੂਬਰ 16 ਦੇ ਵਿੱਚ ਹੋਈ ਦੱਸੀ ਦੀ ਆ। ਹਰਸਿਮਰਤ ਕੌਰ ਬਾਦਲ ਹੋਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ 16-17 ਦੀ ਜਾਇਦਾਦ ਦੇ ਜਿਹੜੇ ਵੇਰਵੇ ਆ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਤੋਹਫੇ ਦੇ ਵਿੱਚ ਮਿਲੀ ਜ਼ਮੀਨ ਦੇ ਵੇਰਵੇ ਦਰਜ ਕੀਤੇ ਗਏ ਆ। ਇਦੋਂ ਪਹਿਲਾਂ ਜ਼ਮੀਨ ਦੀ ਮਾਲਕੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਂ ਦੇ ਉੱਤੇ ਸੀਗੀ ਜੀ। ਡਿਟੇਲ ਦੇ ਅਨੁਸਾਰ ਬੀਬੀ ਬਾਦਲ ਦਾ ਇਦੋਂ ਪਹਿਲਾਂ ਖੇਤੀਬਾੜੀ ਜ਼ਮੀਨ ਦੇ ਵਿੱਚ ਨਾਮ ਨਹੀਂ ਸੀਗਾ, ਪਰ ਹੁਣ ਉਹ ਅਚਲ ਜਿਹੜੀ ਸੰਪत्ति ਉਹਦੀ ਮਾਲਕ ਵੀ ਬਣ ਗਈ ਆ। ਉਹਨਾਂ ਦੇ ਕੋਲੇ ਵਿਰਾਸਤ ਦੇ ਵਿੱਚ ਮਿਲੇ ਗਹਿਣੇ ਵੀ ਨੇ ਜਿਹੜੇ ਉਹ ਡਿਕਲੇਅਰ ਕਰਦੇ ਨੇ ਔਰ ਉਹਨਾਂ ਦੇ ਕੋਲੇ ਇਹ ਜਿਹੜੇ ਗਹਿਣੇ ਆ 6 ਕਰੋੜ ਰੁਪਏ ਦੇ ਆ ਔਰ 15-16 ਦੇ ਦੌਰਾਨ ਇੱਕ ਵਰੇ ਦੇ ਵਿੱਚ ਖਰੀਦੇ 62 ਲੱਖ ਦੇ ਗਹਿਣੇ ਵੀ ਇਹਦੇ ਵਿੱਚ ਜਿਹੜੇ ਆ ਜੀ ਉਹ ਸ਼ਾਮਲ ਹੈ। ਜਿਹੜੇ ਕੇਂਦਰ ਦੇ ਵਿੱਚ ਮਹਿਲਾ ਮੰਤਰੀ ਨੇ ਸਭ ਤੋਂ ਜ਼ਿਆਦਾ ਗਹਿਣੇ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਕੋਲ ਨੇ। ਹਰਿਆਣੇ ਦੇ ਪਿੰਡ ਰਣੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਵੀ ਚੰਗੀ ਖਾਸੀ ਜ਼ਮੀਨ ਜਿਹੜੀ ਹੈ ਜੀ ਉਹ ਹੈਗੀ ਹੈ। ਜੀ ਬਿਲਕੁਲ, ਉਹਨਾਂ ਦਾ ਬਾਲਾਸਰ ਫਾਰਮ ਜਿਹੜਾ ਜੀ ਮਸ਼ਹੂਰ ਹੈ ਕਾਫੀ। ਤੇ ਅੱਗੇ ਵਧਦੇ ਹਾਂ ਜੀ ਆਪਾਂ। ਸਵਰਨ ਸਲਾਰੀਆ ਜਿਹੜੇ ਜੀ ਉਹਨਾਂ ਦੇ ਵੱਲੋਂ ਫੋਟੋਆਂ ਦੇ ਨਾਲ ਕੋਈ ਵੀ ਸੰਬੰਧ ਹੋਣ ਤੋਂ ਇਨਕਾਰ ਤੇ ਇਸ ਮਾਮਲੇ ਦੇ ਵਿੱਚ ਮਨਪ੍ਰੀਤ ਬਾਦਲ ਤੇ ਵੀ ਜਿਹੜਾ ਜੀ ਮਾਨਹਾਨੀ ਦਾ ਕੇਸ ਖਤਮ ਹੋਇਆ। ਗੁਰਦਾਸਪੁਰ ਦੀ ਜਿਹੜੀ ਚੋਣ ਆ ਇਹਦੇ ਵਿੱਚ ਪਹਿਲਾਂ ਤਾਂ ਸੁੱਚਾ ਸਿੰਘ ਲੰਗਾਹ ਜਿਹੜਾ ਜੀ ਉਹਨੂੰ ਲੈ ਕੇ ਹਾਸ਼ੀਏ ਦੇ ਉੱਤੇ ਆ ਅਕਾਲੀ ਦਲ ਤੇ BJP। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਲੜਕੀ ਸੀਗੀ ਉਹਨੇ ਦੋਸ਼ ਲਾਏ ਸੀਗੇ ਸਵਰਨ ਸਲਾਰੀਆ ਹੋਰਾਂ ਦੇ ਉੱਤੇ, ਉਹਨੇ ਨਾ ਕਰਤੀ ਕਿ ਇਹ ਗਲਤ ਨੇ ਦੋਸ਼ ਤੇ ਉਸ ਕੁੜੀ ਨੇ ਫੋਟੋਆਂ ਜਿਹੜੀਆਂ ਜੀ ਉਹ ਵਾਇਰਲ ਕਰ ਦਿੱਤੀਆਂ ਸਨ। ਇਹਦੇ ਵਾਸਤੇ ਸਵਰਨ ਸਲਾਰੀਆ ਹੋਰਾਂ ਨੂੰ ਮੁੜ ਕੇ ਜਿਹੜਾ ਜੀ ਉਹ ਸਪਸ਼ਟੀਕਰਨ ਦੇਣਾ ਪੈ ਗਿਆ। ਸਵਰਨ ਸਲਾਰੀਆ ਹੋਰੀ ਕਹਿੰਦੇ ਕਿ ਇਹ ਜਿਹੜੀਆਂ ਫੋਟੋਆਂ ਜਾਰੀ ਕੀਤੀਆਂ ਨੇ ਇਹ ਮੇਰੀਆਂ ਫੋਟੋਆਂ ਹੈ ਹੀ ਨਹੀਂ। ਉਹ ਕਹਿੰਦੇ ਏਦਾਂ ਦੀ ਕਿਸੇ ਔਰਤ ਨੂੰ ਉਹ ਨਹੀਂ ਜਾਣਦੇ ਜਿਹੜੀ ਉਹਨੂੰ 36 ਸਾਲ ਪਹਿਲਾਂ ਮਿਲੀ ਹੋਵੇ। ਕਾਫੀ ਬੁਖਲਾਏ ਹੋਏ ਪ੍ਰੈਸ ਕਾਨਫਰੰਸ ਦੇ ਵਿੱਚ
ਸਵਰਨ ਸਲਾਰੀਆ ਜਿਹੜੇ ਸੀਗੇ ਜੀ, ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਫੋਟੋਆਂ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਗਾ। ਉਹ ਕਹਿੰਦੇ ਜੇ ਜਿਹੜੀ ਇਹਦੇ ਫੋਟੋਆਂ ਇਸ ਕੁੜੀ ਦੇ ਕੋਲੇ ਹੁੰਦੀਆਂ ਤਾਂ 14 ਦੇ ਵਿੱਚ ਜਦੋਂ ਪੁਲਿਸ ਦੇ ਕੋਲੇ ਉਹਨੇ ਸ਼ਿਕਾਇਤ ਦਰਜ ਕਰਾਈ ਸੀ ਤਾਂ ਉਦੋਂ ਇਹ ਪੁਲਿਸ ਨੂੰ ਦੇ ਦਿੰਦੀ, ਪਰ ਉਦੋਂ ਉਹਨੇ ਕੋਈ ਫੋਟੋ ਜਿਹੜੀ ਸੀ ਉਹ ਪੁਲਿਸ ਨੂੰ ਪ੍ਰੋਵਾਈਡ ਨਹੀਂ ਕਰਵਾਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਮੁੰਬਈ ਦੀ ਪੁਲਿਸ ਨੇ ਜਾਂਚ ਕੀਤੀ ਸੀਗੀ ਤੇ ਔਰਤ ਨੂੰ ਗਲਤ ਪਾਇਆ ਸੀਗਾ, ਔਰ ਉਹਨਾਂ ਨੇ ਕਿਹਾ ਕਿ ਉਹਦੇ ਖਿਲਾਫ ਸਵਰਨ ਸਲਾਰੀਆ ਦੇ ਖਿਲਾਫ 506 ਦੀ ਧਾਰਾ ਦੇ ਵਿੱਚ ਚਲਾਨ ਪੇਸ਼ ਹੋਇਆ ਸੀਗਾ, ਜਿਹੜਾ ਮੁੰਬਈ ਹਾਈ ਕੋਰਟ ਦੇ ਵਿੱਚ ਇਹਨੂੰ ਰੱਦ ਕਰਨ ਦੀ ਅਪੀਲ ਉਹਨਾਂ ਨੇ ਕੀਤੀ ਸੀਗੀ। ਔਰ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਸਟੇ ਜਿਹੜਾ ਦੀ ਕਰਦੇ ਹੋਏ ਔਰਤ ਨੂੰ ਕਿਹਾ ਸੀਗਾ ਕਿ ਉਹ ਜਵਾਬ ਦੇਵੇ, ਪਰ ਉਹਨੇ ਅਜੇ ਤੱਕ ਜਿਹੜਾ ਦੀ ਉਹ ਜਵਾਬ ਨਹੀਂ ਦਿੱਤਾ। ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਕਾਂਗਰਸੀਆਂ ਦੇ ਕੋਲੇ ਕੋਈ ਮੁੱਦਾ ਨਹੀਂ ਹੈਗਾ ਚੋਣ ਲੜਨ ਦੇ ਵਾਸਤੇ, ਜਿਹਦੇ ਕਰਕੇ ਉਹ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲਗਾ ਰਹੇ ਨੇ। ਸਵਰਨ ਸਲਾਰੀਆ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਉਹ ਵਕੀਲਾਂ ਦੇ ਸੰਪਰਕ ਦੇ ਵਿੱਚ ਨੇ। ਉਹਨਾਂ ਨੇ ਕਿਹਾ ਕਿ ਉਹ ਹਫ਼ਤੇ ਦਾ ਸਮਾਂ ਦਿੰਦੇ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਕਿ ਹਫ਼ਤੇ ਦੇ ਵਿੱਚ ਜਾਂ ਤਾਂ ਉਹ ਦੋਸ਼ ਸਾਬਤ ਕਰਨ ਜਾਂ ਫਿਰ ਜਿਹੜਾ ਉਹ ਸਿਆਸਤ ਤੋਂ ਪਾਸੇ ਹੋ ਜਾਣ, ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਵੈਸੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਕਿ ਸਵਰਨ ਸਲਾਰੀਆ ਹੋਰਾਂ ਨੇ ਜਦੋਂ ਪੇਪਰ ਜਿਹੜੇ ਆ ਜੀ ਉਹ ਭਰੇ ਆ ਤੇ ਉਹਦੇ ਵਿੱਚ ਉਹਨਾਂ ਨੇ ਇਸ ਕੇਸ ਦਾ ਜ਼ਿਕਰ ਨਹੀਂ ਕੀਤਾ। ਸੋ ਇਹ ਤਾਂ ਵੈਸੇ ਨੰਗੀ ਚਿੱਟੀ ਗੱਲ ਹੈ ਕਿ ਜਿਹੜੇ ਸਵਰਨ ਸਲਾਰੀਆ ਨੇ ਉਹਨਾਂ ਨੇ ਇਹਦੇ ਵਿੱਚ ਇਸ ਕੇਸ ਦਾ ਜ਼ਿਕਰ ਕੀਤਾ ਨਹੀਂ, ਜਿਹਦੇ ਕਰਕੇ ਟੈਕਨੀਕਲੀ ਤੌਰ ਦੇ ਉੱਤੇ ਤਾਂ ਉਹ ਫਸਦੇ ਜਿਹੜਾ ਜੀ ਉਹ ਨਜ਼ਰ ਆ ਰਿਹਾ ਤੇ ਉਹਨਾਂ ਦੀ ਬੁਖਲਾਹਟ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੀ ਜੀ। ਤੇ ਅਗਲੀ ਖਬਰ ਜਿਹੜੀ ਜੀ ਪਨੂੰ ਜੀ ਆਪਾਂ ਵੱਧਦੇ ਹਾਂ ਉਸ ਦੇ ਵੱਲ ਕਿ ਫਸਲਾਂ ਸਾੜਨ ਦੇ ਉੱਤੇ ਕਈ ਜਿਹੜੇ ਜੀ ਮਾਮਲੇ ਸਾਹਮਣੇ ਆਏ, ਕਈ ਬਹਿਸ ਕਈ ਚਿਰ ਇਸ ਦੇ ਉੱਤੇ ਚੱਲੀ ਤੇ ਨਵੀਂ ਜਿਹੜੀ ਜੇ ਇੱਕ ਸਰਵੇ ਦੇ ਮੁਤਾਬਿਕ ਪਰਾਲੀ ਸਾੜਨ ਦੇ ਵਿੱਚ ਸਭ ਤੋਂ ਅੱਗੇ ਜਿਹੜੇ ਜੀ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦਾ ਨਾਮ ਆ ਰਿਹਾ। ਇਸ ਵੇਲੇ ਜਿਹੜਾ ਮੁੱਦਾ ਜੀ ਇਹ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਖਤ ਹੈ ਇਸ ਮਾਮਲੇ ਤੇ, ਬਾਰ-ਬਾਰ ਉਹ ਪੰਜਾਬ ਨੂੰ ਸੱਦ ਰਿਹਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤਿੰਨਾਂ ਰਾਜਾਂ ਨੂੰ, ਪੰਜਾਬ ਖਾਸ ਤੌਰ ਦੇ ਉੱਤੇ ਉਹਦੇ ਨਿਸ਼ਾਨੇ ਤੇ ਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਸਾੜੀ ਜਿਹੜੀ ਪਰਾਲੀ ਆ ਉਹ ਦਿੱਲੀ ਨੂੰ ਵੀ ਆ ਕੇ ਘੇਰ ਲੈਂਦੀ ਹੈ ਤੇ ਦਿੱਲੀ ਦੇ ਵਿੱਚ ਕਈ ਦਿਨ ਫਿਰ ਸੂਰਜ ਜਿਹੜਾ ਜੀ ਉਹ ਨਹੀਂ ਦਿਖਦਾ। ਉਂਝ ਵੈਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਵਾਲੀ ਦੇ ਮੌਕੇ ਦੇ ਉੱਤੇ ਫੂਕੇ ਜਾਂਦੇ ਪਟਾਕਿਆਂ ਵਾਲੇ ਮਸਲੇ ਦੇ ਉੱਤੇ ਨਹੀਂ ਬੋਲਦਾ ਕਿ ਉਹ ਇੱਕ ਰਾਤ ਦੇ ਵਿੱਚ ਕਿੰਨਾ ਜਿਹੜਾ ਜੀ ਉਹ ਪੋਲਿਊਸ਼ਨ ਕ੍ਰੀਏਟ ਕਰ ਦਿੱਤਾ ਜਾਂਦਾ। ਸੂਰਜ ਉਦੋਂ ਵੀ ਮੁਲਕ ਭਰ ਦੇ ਵਿੱਚ ਕਈ ਦਿਨ ਜਿਹੜਾ ਜੀ ਉਹ ਨਹੀਂ ਦਿਖਦਾ। ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਸਭ ਤੋਂ ਮੂਹਰੇ ਜਿਹੜਾ ਜੀ ਉਹ ਦੱਸੇ ਜਾਂਦੇ ਆ। ਸੂਬੇ ਦੇ ਵਿੱਚ ਐਤਕੀ ਪਰਾਲੀ ਨੂੰ ਅੱਗ ਲਾਉਣ ਦੇ 443 ਮਾਮਲੇ ਸਾਹਮਣੇ ਆ ਚੁੱਕੇ ਆ ਤੇ 331 ਕੇਸ ਮਾਝੇ ਦੇ ਖਿੱਤੇ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਆ ਜੀ। ਜਿਹੜਾ ਪਟਿਆਲਾ ਡਿਸਟ੍ਰਿਕਟ ਹੈ ਇਹਦੇ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਹੋ ਗਿਆ। ਦਰਜਨਾਂ ਮਾਮਲੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਵੀ ਜਿਹੜੇ ਆ ਜੀ ਉਹ ਰਜਿਸਟਰਡ ਕੀਤੇ ਗਏ ਆ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਵੱਲੋਂ ਸੈਟਲਾਈਟ ਦੇ ਜ਼ਰੀਏ ਕੀਤੇ ਜਾ ਰਹੇ ਸਰਵੇਖਣ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਅੱਗ ਦੀਆਂ ਘਟਨਾਵਾਂ ਪਿਛਲੇ ਵਰੇ ਦੇ ਮੁਕਾਬਲੇ ਵੱਧ ਨੇ ਜੀ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਪਰਾਲੀ ਤੋਂ ਜਿਹੜੇ ਪ੍ਰਦੂਸ਼ਣ ਦੀ ਰੋਕਥਾਮ ਦੇ ਵਾਸਤੇ ਜਿਹੜੀ ਮੁਹਿੰਮ ਵਿੱਢੀ ਸੀ, ਇਹਦੇ ਵਜੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਜਿਹੜਾ ਉਹਦੀਆਂ ਸਰਵਿਸਿਜ਼ ਲਈਆਂ ਜਾ ਰਹੀਆਂ ਨੇ ਔਰ ਸੈਟਲਾਈਟ ਦੇ ਰਾਹੀਂ ਪਰਾਲੀ ਨੂੰ ਸਾੜਨ ਦੀ ਸ਼ਨਾਖਤ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। 27 ਸਤੰਬਰ ਤੋਂ ਸ਼ੁਰੂ ਸੈਟਲਾਈਟ ਮੁਹਿੰਮ ਦੇ ਵਿੱਚ 9 ਦਿਨਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ 443 ਕੇਸ ਸਾਹਮਣੇ ਆਏ ਨੇ। ਉਹਦੇ ਮੈਂ ਤੁਹਾਨੂੰ ਦੱਸਿਆ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਇਹ ਕੇਸ ਸਾਹਮਣੇ ਆਏ ਨੇ। 240 ਥਾਵਾਂ ਤੇ ਪਰਾਲੀ ਨੂੰ ਅੱਗ ਲਾਈ ਹੈ। ਤਰਨਤਾਰਨ ਦੇ ਵਿੱਚ 91 ਕੇਸ, ਸੰਗਰੂਰ ਚ 19, ਲੁਧਿਆਣੇ 17, ਪਟਿਆਲੇ ਚ 12, ਫਿਰੋਜ਼ਪੁਰ ਚ 11, ਜਲੰਧਰ 8 ਮਾਮਲੇ ਸਾਹਮਣੇ ਜਿਹੜਾ ਜੀ ਉਹ ਆਏ ਆ। ਮੁੱਖ ਮੰਤਰੀ ਹੋਰਾਂ ਦੇ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਜਿਹੜੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਦਿਆਂ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 12,500 ਰੁਪਏ ਜੁਰਮਾਨਾ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਕਾਹਨ ਸਿੰਘ ਪੰਨੂ ਹੋਰੀ, ਉਹ ਇਹ ਕਹਿੰਦੇ ਨੇ ਕਿ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਜਿਹੜਾ ਜੀ ਉਹ ਘਟਿਆ। ਉਹ ਕਹਿੰਦੇ ਕਿ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਖਤੀ ਜਿਹੜੀ ਆ ਜੀ ਆਉਂਦੇ ਦਿਨਾਂ ਦੇ ਦੌਰਾਨ ਕੀਤੀ ਜਾਊਗੀ ਇਸ ਮਸਲੇ ਜੀ। ਤੇ ਪੰਨੂ ਜੀ ਅਗਲੀ ਖਬਰ ਜਿਹੜੀ ਜੀ ਆ ਰਹੀ ਹੈ ਚੰਡੀਗੜ੍ਹ ਤੋਂ ਕਿ ਚੰਡੀਗੜ੍ਹ ਦੇ ਜਿਹੜੇ ਛੋਟੇ ਨਿਆਣੇ ਉਹ ਵੀ ਪਏ ਹੁਣ ਚੋਰੀਆਂ ਦੇ ਰਾਹ। ਚੰਡੀਗੜ੍ਹ ਦੀ ਪੁਲਿਸ ਨੇ ਜੀ 2 ਬੱਚਿਆਂ ਸਣੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਔਰ ਇਹਦੇ ਵਿੱਚ ਜਿਹੜੇ ਬੱਚੇ ਗ੍ਰਿਫਤਾਰ ਹੋਏ ਆ ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਕਰਦੇ ਆ ਜੀ ਕਿ ਇਹ ਨਿਆਣੇ ਜਿਹੜੇ ਆ ਇਹ ਛੋਟੀ ਉਮਰੇ ਚੋਰੀਆਂ ਦੇ ਵਿੱਚ ਜਿਹੜਾ ਜੀ ਉਹ ਪੈ ਗਏ ਆ। 19 ਤੇ 22 ਸਾਲਾਂ ਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਨਾਲ ਬੱਚੇ ਵੀ ਕੁਝ ਜਿਹੜੇ ਆ ਜੀ ਉਹ ਲੱਗੇ ਹੋਏ ਨੇ ਜੀ। ਇਹ ਜਿਹੜਾ ਜੀ ਉਹ ਪਤਾ ਲੱਗਾ ਕਿ ਇਹਨਾਂ ਬੱਚਿਆਂ ਦੇ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਸ਼ਮੂਲੀਅਤ ਆ ਔਰ ਹੈਰਾਨੀਜਨਕ ਜਿਹੜੇ ਇਹਦੇ ਵਿੱਚ ਤੱਥ ਹੈ ਕਿ ਇਹ ਜਿਹੜੇ ਬੱਚੇ ਨੇ ਇਹਨਾਂ ਦਾ ਪਿਛੋਕੜ ਵੀ ਅਪਰਾਧਿਕ ਨਿਕਲਿਆ, ਭਾਵ ਕਿ ਉਹਨਾਂ ਦੇ ਵਿਰੁੱਧ ਪਹਿਲਾਂ ਹੀ 6 ਜਿਹੜੇ ਆ ਜੀ
ਉਹ ਕੇਸ ਦਰਜ ਹੋਏ ਸੀਗੇ। ਪਿੰਡ ਹੱਲੋ ਮਾਜਰਾ ਦੇ ਵਿੱਚੋਂ ਜਿਹੜਾ ਮੋਬਾਈਲ ਫੋਨ ਚੋਰੀ ਹੋਇਆ, ਜਿੱਥੋਂ ਅੱਗੋਂ ਜਿਹੜਾ ਜੀ ਇਹ ਸਾਰੇ ਦੇ ਸਾਰੇ ਫੜੇ ਗਏ ਆ। ਜਦੋਂ ਪਤਾ ਲੱਗਿਆ ਕਿ ਕੋਈ ਇਹਨੂੰ ਫੋਨ ਨੂੰ ਵਰਤ ਰਿਹਾ ਤੇ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ, ਤਾਂ ਪਤਾ ਲੱਗਿਆ ਜੀ ਕਿ ਇਹ ਨਾਬਾਲਗ ਬੱਚੇ ਨੇ ਜਿਨ੍ਹਾਂ ਨੇ ਇਹ ਫੋਨ ਚੋਰੀ ਕੀਤਾ ਸੀਗਾ। ਔਰ ਜਿਹੜੇ ਚੋਰੀ ਕੀਤੇ ਗਏ ਮੋਬਾਈਲ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੋਲੋਂ ਬਰਾਮਦ ਜਿਹੜੇ ਆ ਉਹ ਹੋਏ ਆ। ਇਹ ਕਿਹਾ ਜਾ ਰਿਹਾ ਜੀ ਕਿ ਬਹੁਤ ਘੱਟ ਕੀਮਤ ਦੇ ਉੱਤੇ ਸਸਤੇ ਦੇ ਜਿਹੜੇ ਆ ਜੀ ਅੱਗੇ ਇਹ ਮੋਬਾਈਲ ਵੇਚਦੇ, ਪਰ ਕਿਉਂਕਿ ਲੇਟੈਸਟ ਜਿਹੜੀਆਂ ਤਕਨੀਕ ਆ ਗਈਆਂ ਨੇ ਉਹਦੇ ਨਾਲ ਮੋਬਾਈਲ ਫੜੇ ਵੀ ਜਾਂਦੇ ਆ ਜੇ ਪੁਲਿਸ ਚਾਹੇ ਤਾਂ। ਪੁਲਿਸ ਇਹਨਾਂ ਹੈ ਕਿ ਉਹ ਕੋਸ਼ਿਸ਼ ਨਹੀਂ ਕਰਦੀ, ਪਰ ਇਹ ਕੋਸ਼ਿਸ਼ ਕੀਤੀ ਤੇ ਅੱਗੇ ਤੋਂ ਅੱਗੇ ਜਿਹੜੇ ਦਰਜਨਾਂ ਮੋਬਾਈਲ ਫੋਨ ਇਹਨਾਂ ਦੇ ਕੋਲੋਂ ਬਰਾਮਦ ਜਿਹੜੇ ਆ ਉਹ ਕੀਤੇ ਗਏ ਆ। ਇਹ ਵੀ ਦੱਸਿਆ ਗਿਆ ਜੀ ਕਿ ਛੋਟੇ ਬੱਚਿਆਂ ਨੂੰ ਇਸ ਕਰਕੇ ਇਹਦੇ ਵਿੱਚ ਜਿਹੜਾ ਜੀ ਇਹ ਅਪਰਾਧੀ ਲੋਕ ਜਿਹੜੇ ਉਹ ਲਾ ਲੈਂਦੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਬੱਚਿਆਂ ਨੂੰ ਸਜ਼ਾਵਾਂ ਜਿਹੜੀਆਂ ਉਹ ਘੱਟ ਹੁੰਦੀਆਂ ਨੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਜਾਂਦੇ ਆ। ਚੰਡੀਗੜ੍ਹ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਇਹ ਬੱਚੇ ਇਹਨਾਂ ਚੋਰੀਆਂ ਦੀ ਸ਼ਮੂਲੀਅਤ ਦੇ ਵਿੱਚ ਜਿਹੜੇ ਆ ਉਹ ਪਾਏ ਜਾ ਰਹੇ ਆ। ਪੁਲਿਸ ਇਹ ਕਹਿੰਦੀ ਹੈ ਕਿ ਇੱਥੇ ਨਾ ਸਿਰਫ ਚੋਰੀਆਂ ਉਹਨਾਂ ਨੇ ਫੜਨੀਆਂ ਨੇ, ਬਲਕਿ ਬੱਚੇ ਕਿਹੜੇ ਤਰੀਕੇ ਦੇ ਨਾਲ ਅਪਰਾਧਾਂ ਤੋਂ ਪਾਸੇ ਹੋ ਸਕਣ, ਇਹਦੇ ਵਾਸਤੇ ਚੰਡੀਗੜ੍ਹ ਦੀ ਪੁਲਿਸ ਜਿਹੜੀ ਹੈ ਉਹ ਇੱਕ ਮੁਹਿੰਮ ਜਿਹੜੀ ਉਹ ਸ਼ੁਰੂ ਕਰਨ ਜਾ ਰਹੀ ਹੈ। ਸਵਾਲ ਇਹ ਹੈ ਜੀ ਕਿ ਜਿਨ੍ਹਾਂ ਨੂੰ ਸੌਖਿਆਂ ਜਿਹੜਾ ਜੀ ਉਹ ਲੱਭਦਾ ਹੈ, ਕਿਉਂਕਿ ਚੰਡੀਗੜ੍ਹ ਦੇ ਨੇੜੇ ਤੇੜੇ ਵੀ ਇਸ ਤਰ੍ਹਾਂ ਦੀਆਂ ਕੁਝ ਬਸਤੀਆਂ ਨੇ ਜਿੱਥੇ ਰਾਤ ਤਾਂ ਛੱਡੋ ਦਿਨ ਦੇ ਸਮੇਂ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਇਹ ਕਿਹਾ ਜਾਂਦਾ ਅਕਸਰ ਕਿ ਉੱਥੋਂ ਜਿਹੋ ਜਿਹਾ ਮਰਜ਼ੀ ਤੁਸੀਂ ਨੇਮ ਬ੍ਰਾਂਡ ਸਮਾਨ ਜਿਹੜਾ ਉਹ ਚੋਰੀ ਦਾ ਲੈ ਸਕਦੇ ਜੀ। ਤੇ ਅੱਜ ਦੀ ਆਪਾਂ ਜਿਹੜੀ ਜੀ ਆਖਰੀ ਖਬਰ ਉਸ ਦੇ ਵੱਲ ਵਧਦੇ ਹਾਂ ਜੀ। ਈਡੀ ਨੇ ਜਿਹੜੀ ਹੁਣ ਸਰਸਾ ਡੇਰਾ ਦੀ ਜਾਂਚ ਸ਼ੁਰੂ ਕੀਤੀ। ਬਿਲਕੁਲ ਜੀ, ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨੇ ਬਕਾਇਦਾ ਤੌਰ ਦੇ ਉੱਤੇ ਸਰਸੇ ਦੀ ਜਾਂਚ ਜਿਹੜੀ ਸ਼ੁਰੂ ਕਰਤੀ ਹੈ। ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਕੀਤਾ ਸੀਗਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਤੇ ਇਹਦੇ ਨਾਲ ਇਨਕਮ ਟੈਕਸ ਨੂੰ ਕਿ ਇਹ ਦੋਵੇਂ ਜਿਹੜੀਆਂ ਏਜੰਸੀਆਂ ਨੇ ਇਹ ਸਰਸੇ ਵਾਲੇ ਦੇ ਬਾਰੇ ਦੇ ਵਿੱਚ ਆਪਣੇ ਤੌਰ ਦੇ ਉੱਤੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰਨ, ਜਾਂਚ ਕਰਨ ਕਿ ਹਵਾਲਾ ਦੇ ਰਾਹੀਂ ਪੈਸੇ ਇੱਧਰ ਉੱਧਰ ਕਿਵੇਂ ਜਿਹੜਾ ਜੀ ਉਹ ਹੋਏ ਆ। ਔਰ ਪਿਛਲੇ ਦਿਨੀ ਜਦੋਂ ਸਰਸੇ ਦੇ ਡੇਰੇ ਦੀ ਜਾਂਚ ਹੋਈ ਸੀਗੀ, ਜਾਂਚ ਪੜਤਾਲ ਹੋਈ ਸੀ, ਉੱਥੋਂ ਇੱਕ ਹਾਰਡ ਡਿਸਕ ਮਿਲੀ ਸੀਗੀ ਜਿਹੜੀ ਕਿ ਟੁੱਟੀ ਹੋਈ ਸੀਗੀ। ਪਰ ਹੁਣ ਪਤਾ ਲੱਗ ਰਿਹਾ ਕਿ ਇਹਦੇ ਵਿੱਚੋਂ ਜਿਹੜਾ ਡਾਟਾ ਜੀ ਉਹ ਰਿਕਵਰ ਹੋ ਗਿਆ ਔਰ 700 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਤੇ ਹਵਾਲਾ ਦਾ ਪੂਰਾ ਵੇਰਵਾ ਇਹਦੇ ਵਿੱਚੋਂ ਜਿਹੜਾ ਜੀ ਉਹ ਪੁਲਿਸ ਨੂੰ ਮਿਲ ਗਿਆ। ਔਰ ਇਹ ਹਾਰਡ ਡਿਸਕ ਜਿਹੜੀ ਹੈ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦਿੱਤੀ ਜਾ ਰਹੀ ਹੈ, ਜਿਹਦੇ ਵਿੱਚ ਜਿਹੜਾ ਜੀ ਇਹ ਡਿਸਕ ਬਰਾਮਦ ਕੀਤੀ ਸੀ ਉਹਦੇ ਤੋਂ ਜਿਹੜਾ ਜੀ ਪਤਾ ਲੱਗਿਆ ਕਿ ਅੱਗੇ ਤੋਂ ਅੱਗੇ ਇਹ ਜਿਹੜਾ ਪੈਸਾ ਸੀਗਾ ਉਹ ਕਿਹੜੇ ਤਰੀਕੇ ਦੇ ਨਾਲ ਕਿਹਨੂੰ ਕਿੰਨਾ ਜਿਹੜਾ ਜੀ ਉਹ ਦਿੱਤਾ ਗਿਆ। ਇਹ ਸਾਰੀ ਡਿਟੇਲ ਇਸ ਹਾਰਡ ਡਿਸਕ ਦੇ ਵਿੱਚ ਮੌਜੂਦ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ। ਇਹਦੇ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਜਾਂਚ ਕਰੂਗੀ, ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਆ ਜਦੋਂ ਜਾਂਚ ਕਰਦੀ ਹੈ ਇਹੋ ਜਿਹੇ ਪੈਸੇ ਦੀ ਤਾਂ ਉਹ ਪ੍ਰਾਪਰਟੀ ਜਿਹੜੀ ਆ ਉਹ ਨਾਲ ਅਟੈਚ ਕਰਦੀ ਹੈ। ਮਤਲਬ ਇਹਦਾ ਇਹ ਆ ਕਿ ਡੇਰੇ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਵਾਲੀ ਸਾਈਡ ਤੋਂ ਵੀ ਵਧਣਗੀਆਂ। ਅਜੇ ਇਨਕਮ ਟੈਕਸ ਡਿਪਾਰਟਮੈਂਟ ਨੇ ਜਾਂਚ ਜਿਹੜੀ ਆ ਉਹ ਆਪਣੀ ਆਰੰਭਣੀ ਆ। ਉਧਰ ਪੰਚਕੂਲਾ ਦੀ ਪੁਲਿਸ ਨੇ ਸੱਚਾ ਸੌਦਾ ਦੀ ਜਿਹੜੀ ਪ੍ਰਬੰਧਕ ਕਮੇਟੀ ਦੇ 45 ਮੈਂਬਰਾਂ ਨੂੰ ਸੰਮਨ ਜਾਰੀ ਕੀਤੇ ਆ। ਇਹਦੇ ਚ ਵਿਪਾਸਨਾ ਇੰਸਾ, ਅਦਿੱਤਿਆ ਇੰਸਾ ਤੇ ਡੇਰੇ ਦੇ ਤਰਜਮਾਨ PR ਨੈਣ ਤੇ ਸੱਚੇ ਸੌਦੇ ਦਾ ਵਕੀਲ SK ਗਰਗ ਨਿਰਵਾਣਾ ਵੀ ਸ਼ਾਮਲ ਹੈ। ਜਿਹੜੀ ਇਹ 45 ਮੈਂਬਰੀ ਕਮੇਟੀ ਆ ਇਹਨੂੰ ਸੰਮਨ ਜਿਹੜੇ ਜੀ ਉਹ ਜਾਰੀ ਕੀਤੇ ਗਏ ਆ, ਉਹਨਾਂ ਤੋਂ ਪੁੱਛਗਿੱਛ ਕਰਨੀ ਆ। ਉਹ ਪੰਚਕੂਲੇ ਦੇ ਵਿੱਚ ਪੁੱਛਗਿੱਛ ਦੇ ਵਿੱਚ ਸ਼ਮੂਲੀਅਤ ਜਿਹੜੀ ਆ ਜੀ ਉਹ ਆਪਣੀ ਕਰਨ। ਇੱਕ ਖੁਲਾਸਾ ਜਿਹੜਾ ਜੀ ਹੋਰ ਹੋਇਆ ਇਸ ਮਾਮਲੇ ਦੇ ਵਿੱਚ, ਜਿਹੜੇ ਪੰਚਕੂਲੇ ਦੀ ਪੁਲਿਸ ਨੇ ਜਿਹੜਾ ਦੱਸਿਆ ਕਿ ਹਨੀਪ੍ਰੀਤ ਨੇ ਹਿੰਸਾ ਨੂੰ ਭੜਕਾਉਣ ਦੇ ਵਾਸਤੇ 1.25 ਕਰੋੜ ਰੁਪਈਆ ਜਿਸ ਬੰਦੇ ਨੂੰ ਦਿੱਤਾ ਸੀਗਾ ਉਹਨੇ ਇਹ ਗੱਲ ਜਿਹੜੀ ਆ ਜੀ ਉਹ ਮੰਨ ਲਈ ਹੈ। ਇਹ ਪੰਚਕੂਲਾ ਨਾਮ ਚਰਚਾ ਘਰ ਦਾ ਮੁਖੀ ਚਮਕੌਰ ਸਿੰਘ ਜਿਹੜਾ ਹੈਗਾ, ਜਿਹਨੂੰ ਪੁਲਿਸ ਨੇ ਦੰਗਾ ਭੜਕਾਉਣ ਦੇ ਕਰਕੇ ਜਿਹੜਾ ਜੀ ਗ੍ਰਿਫਤਾਰ ਕੀਤਾ ਸੀਗਾ, ਉਹਨੇ ਇਹ ਗੱਲ ਕਹੀ ਹੈ ਕਿ 1.25 ਕਰੋੜ ਰੁਪਈਆ ਉਹਨੂੰ ਹਨੀਪ੍ਰੀਤ ਨੇ ਦਿੱਤਾ ਸੀਗਾ, ਜਿਹਦੇ ਨਾਲ ਹਨੀਪ੍ਰੀਤ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੀ ਹੋਰ ਵੱਧ ਸਕਦੀਆਂ ਨੇ, ਜਿਹੜੀ ਅਜੇ ਤੱਕ ਪੁਲਿਸ ਨੂੰ ਜਿਹੜਾ ਜੀ ਉਹ ਭੰਬਲ ਭੂਸੇ ਚ ਪਾਈ ਫਿਰ ਜੀ। ਬਹੁਤ ਬਹੁਤ ਧੰਨਵਾਦ ਜੀ ਪੰਨੂ ਜੀ, ਇਹਨਾਂ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਉਣ ਦੇ ਲਈ। ਤੇ ਖਬਰ ਤੇ ਨਜ਼ਰ ਦੇ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਜੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ। ਧੰਨਵਾਦ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਕਿ ਸਾਡੇ ਨਾਲ ਜੁੜਦੇ ਨੇ ਖਬਰ ਤੇ ਨਜ਼ਰ ਦੇ ਪ੍ਰੋਗਰਾਮ ਦੇ ਵਿੱਚ ਪਟਿਆਲਾ ਸਟੂਡੀਓਜ਼ ਤੋਂ ਤੇ ਪੰਜਾਬ ਭਰ ਤੋਂ ਆਈਆਂ ਇਹਨਾਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਉਂਦੇ ਨੇ। ਇਸੇ ਦੇ ਨਾਲ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਜਿਹੜਾ ਜੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਇੱਕ ਵਾਰੀ ਫੇਰ ਤੁਹਾਡੇ ਨਾਲ ਜਿਹੜੇ ਜੀ ਮੁਲਾਕਾਤ ਕਰਾਂਗੇ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ, ਠੀਕ ਐਸੇ ਹੀ ਟਾਈਮ। ਤਦ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।